ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਅਮਰਜੀਤ ਨਾਗੀ, ਜੋ ਕਿ ਇਸ ਸਮੇਂ ਸਿਡਨੀ ਮੌਜੂਦ ਨੇ। ਸਾਡੇ ਨਾਲ ਹਰ ਸੋਮਵਾਰ ਨੂੰ ਮਸਲਿਆਂ ਦੇ ਉੱਤੇ ਚਰਚਾ ਕਰਦੇ ਨੇ। ਆਓ ਕਰਦੇ ਹਾਂ ਸਵਾਗਤ ਹੈ ਅਮਰਜੀਤ ਨਾਗੀ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਅਰਜਿੰਦ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਸਲਾਮ, ਸਤਿ ਸ਼੍ਰੀ ਅਕਾਲ ਤੇ ਨਮਸਤੇ। ਨਾਗੀ ਜੀ, ਲਾਕਡਾਊਨ ਖੁੱਲਿਆ ਸਿਡਨੀ ਦੇ ਵਿੱਚ, ਕੁਝ ਰਿਆਇਤਾਂ ਮਿਲੀਆਂ ਤੁਹਾਨੂੰ? ਕਿਵੇਂ ਆ ਤੁਹਾਡਾ ਹਾਲ ਚਾਲ? ਦੇਖੋ ਜੀ, ਮੈਂ ਇਸੇ ਥੋੜਾ ਜਿਹਾ ਸਮਾਈਲ ਕਰ ਰਿਹਾ ਅੱਜ ਕਿ ਥੋੜੀ ਜਿਹੀ ਰਿਆਇਤਾਂ ਮਿਲੀਆਂ ਨੇ। ਅੱਜ ਲਾਕਡਾਊਨ ਥੋੜਾ ਰਿਲੈਕਸ ਹੋਇਆ ਹੈ। ਇਹ ਸਿਰਫ ਜਿਹੜੇ ਉਹਨਾਂ ਨੂੰ ਕਹਿੰਦੇ ਨੇ ਏਰੀਆ ਆਫ ਕੰਸਰਨ, ਜਿੱਥੇ ਹਾਰਡ ਲਾਕਡਾਊਨ ਨਹੀਂ ਲੱਗਾ ਸੀ ਗ੍ਰੇਟਰ ਸਿਡਨੀ ਦਾ ਜਾਂ ਜਨਰਲ ਨਿਊ ਸਾਊਥ ਵੇਲਸ ਦਾ ਬਾਹਰਲਾ ਜਿਹੜਾ ਰੀਜਨਲ ਨਿਊ ਸਾਊਥ ਵੇਲਸ ਦਾ ਏਰੀਆ ਸੀ, ਉੱਥੇ ਉਹਨਾਂ ਨੇ ਲਾਕਡਾਊਨ ਥੋੜਾ ਜਿਹਾ ਰਿਲੈਕਸ ਕਰਤਾ ਜੀ। ਉਹਦੇ ਚ ਵੀ ਇਹਨਾਂ ਨੂੰ ਡਬਲ ਡੋਜ਼ ਲੱਗ ਚੁੱਕੀ ਹੈ। ਉਹ ਲੋਕ 5 ਤੋਂ ਜ਼ਿਆਦਾ ਮੇਰੇ ਖਿਆਲ 10 ਤੱਕ ਦੀ ਲਿਮਿਟ ਹੈ। ਤੁਹਾਨੂੰ ਐਗਜ਼ੈਕਟਲੀ ਉਹਨਾਂ ਦੀ ਵੈਬਸਾਈਟ ਤੇ ਨੰਬਰ ਪਤਾ ਲੱਗ ਜਾਣਗੇ। ਉਹ ਆਪਸ ਚ ਮਿਲ ਕੇ ਬਾਹਰ ਪਿਕਨਿਕ ਤੇ ਜਾ ਸਕਦੇ ਨੇ। ਓਕੇ, ਜਿਨ੍ਹਾਂ ਦੇ ਵੈਕਸੀਨ ਨਹੀਂ ਲੱਗੀ ਹੈ ਉਹ ਨਹੀਂ ਜਾ ਸਕਦੇ। ਉਹ ਨਹੀਂ ਜਾ ਸਕਦੇ, ਉਹਨਾਂ ਵਾਸਤੇ ਹਾਲੇ ਅਲਾਉਡ ਨਹੀਂ ਹੈ। ਉਹ ਵੀ ਡਬਲ ਡੋਜ਼, ਦੋਨੋਂ ਹੀ ਵੈਕਸੀਨ ਜਿਹੜੀਆਂ ਨੇ ਨਾ, 2 ਡੋਜ਼ ਲੱਗ ਚੁੱਕੀਆਂ ਨੇ, ਇਹ ਉਹਨਾਂ ਵਾਸਤੇ ਹੀ ਹੈ। ਅਗਰ ਸਿੰਗਲ ਡੋਜ਼ ਹੈ ਤੇ ਉਹਨਾਂ ਵਾਸਤੇ ਵੀ ਹਾਲੇ। ਸੋ ਲਾਕਡਾਊਨ ਸਿਰਫ ਉਹਨਾਂ ਲੋਕਾਂ ਲਈ ਖੋਲਿਆ ਜਿਨ੍ਹਾਂ ਦੇ ਡਬਲ ਡੋਜ਼ ਲੱਗ ਚੁੱਕੀ ਹੈ? ਹਾਂਜੀ, ਇਹ ਉਹਨਾਂ ਵਾਸਤੇ ਖੁੱਲਾ ਹੈ। ਤੇ ਇਹਦੇ ਤੇ ਕਾਫੀ ਆਬਜੈਕਸ਼ਨ ਵੀ ਹੋ ਰਹੀ ਹੈ, ਕਾਫੀ ਪ੍ਰੋਟੈਸਟ ਵੀ ਲੋਕ ਕਰ ਰਹੇ ਨੇ ਜੀ ਕਿ ਇੱਕ ਸਿਲੈਕਟਿਵ ਤੁਸੀਂ ਰਿਲੈਕਸ ਕਰਦੇ ਹੋ। ਇਹਦਾ ਮਤਲਬ ਡਿਸਕ੍ਰਿਮੀਨੇਟ ਕਰ ਰਹੇ ਹੋ ਕਿ ਤੁਸੀਂ ਇਸ ਵੈਕਸੀਨੇਸ਼ਨ ਨੂੰ ਪੂਰੀ ਤਰ੍ਹਾਂ ਲੀਗਲੀ ਮੈਂਡੇਟ ਤੇ ਕੀਤਾ ਨਹੀਂ ਹੈ। ਲੋਕਾਂ ਕੋਲ ਰਾਈਟ ਹੈ ਕਿ ਜਿਹੜੇ ਐਂਟੀ ਵੈਕਸੀਨੇਸ਼ਨ ਚ ਬਿਲੀਵ ਨਹੀਂ ਕਰਦੇ, ਐਂਟੀ ਵੈਕਸੀਨੇਸ਼ਨ ਨੇ, ਉਹ ਅਗਰ ਨਾ ਲਗਵਾਉਣੀ ਚਾਹਣ ਤੇ ਨਾ ਲਗਵਾਉਣ, ਤੇ ਫਿਰ ਉਹਨਾਂ ਨੂੰ ਤੁਸੀਂ ਅਲਾਉ ਵੀ ਨਹੀਂ ਕਰਦੇ ਬਾਹਰ ਜਾਣ ਵਾਸਤੇ। ਤੇ ਇਹ ਇਟਸ ਮੈਂਡੇਟ ਬਾਈ ਡਿਫਾਲਟ ਹੈ ਤੇ ਇਹਨਾਂ ਨੂੰ ਪ੍ਰੋਪਰ ਲੀਗਲੀ ਮੈਂਡੇਟ ਨਹੀਂ ਕੀਤਾ ਗਿਆ। ਤੇ ਇਸ ਕਰਕੇ ਲੋਕੀ ਇਹਨੂੰ ਕਾਫੀ ਆਬਜੈਕਸ਼ਨ ਵੀ ਕਰ ਰਹੇ ਨੇ ਕਿ ਖਾਲੀ ਉਹਨਾਂ ਨੂੰ ਹੀ ਕਿਉਂ ਅਲਾਉ ਕੀਤਾ ਗਿਆ ਜਿਨ੍ਹਾਂ ਦੀ ਡਬਲ ਡੋਜ਼ ਹੋਈ ਹੈ, ਬਾਕੀ ਸਭ ਨੂੰ ਵੀ ਅਲਾਉ ਕਰ ਦੇਣਾ ਚਾਹੀਦਾ। ਤੇ ਅਗਲੇ ਦਿਨਾਂ ਚ ਆਉਂਦੇ ਆ ਦੇਖੋ ਇਹ ਕਿਸ ਤਰ੍ਹਾਂ ਦਾ ਕੋਈ ਲੀਗਲ ਐਕਸ਼ਨ ਵੀ ਲੋਕੀ ਸੋਚ ਰਹੇ ਨੇ ਕਿ ਅਗਰ ਇਹਨੂੰ ਅਪਡੇਟ ਕਰੇ ਬਗੈਰ ਇਸ ਤਰ੍ਹਾਂ ਹੀ ਕਰਤਾ ਤੇ ਫਿਰ ਇਹਨੂੰ ਲੀਗਲ ਐਕਸ਼ਨ ਵੀ ਲਿਆ ਜਾਏਗਾ ਲੋਕਾਂ ਵੱਲੋਂ। ਜੀ ਨਾਗੀ ਸਾਹਿਬ, ਗੱਲ ਕਰਦੇ ਹਾਂ ਜੀ ਅਫਗਾਨਿਸਤਾਨ ਦੇ ਵਿੱਚ ਨਵੀਂ ਸਰਕਾਰ ਬਣੀ ਹੈ ਜੀ ਤਾਲਿਬਾਨ ਦੀ, ਤੇ ਉਹਨਾਂ ਨੇ ਬੜੇ ਹੀ ਅਲੱਗ ਤਰ੍ਹਾਂ ਦੇ ਫਰਮਾਨ ਜਾਰੀ ਕੀਤੇ ਨੇ। ਜਿਵੇਂ ਕਿ ਪਹਿਲਾਂ ਦੇਖਿਆ ਜਾ ਰਿਹਾ ਸੀ ਕਿ 1990ਵਿਆਂ ਦੇ ਵਿੱਚ ਤਾਲਿਬਾਨ ਜਦੋਂ ਆਇਆ ਸੀ ਤਾਂ ਉਹਨਾਂ ਦਾ ਜਿਹੜੀ ਰਾਜ ਕਰਨ ਦਾ ਜਿਹੜਾ ਸਟਾਈਲ ਸੀ ਜਾਂ ਸਿਸਟਮ ਸੀ, ਬਹੁਤ ਜ਼ਿਆਦਾ ਸਖਤ ਸੀ, ਖਾਸ ਕਰਕੇ ਔਰਤਾਂ ਦੇ ਲਈ। ਸੋ ਇਸ ਤਾਲਿਬਾਨ ਤੋਂ ਲੋਕੀ ਉਮੀਦ ਕਰ ਰਹੇ ਸਨ, ਲੋਕਾਂ ਨੂੰ ਕਾਫੀ ਉਮੀਦਾਂ ਸਨ ਕਿ ਇਹ ਕਿਤੇ ਨਾ ਕਿਤੇ ਚੰਗਾ ਹੋਵੇਗਾ, ਕਿਤੇ ਨਾ ਕਿਤੇ ਰਿਆਇਤਾਂ ਦੇਵੇਗਾ ਤੇ ਔਰਤਾਂ ਦੇ ਪੱਖ ਦੇ ਵਿੱਚ ਹੋਵੇਗਾ। ਪਰ ਇਹਨਾਂ ਨੇ ਫਿਰ ਤੋਂ ਤਾਲਿਬਾਨੀ ਜਿਹੜੇ ਹੈਗੇ ਨੇ ਫਰਮਾਨ ਜਾਰੀ ਕਰ ਦਿੱਤੇ ਆ ਕਿ ਔਰਤਾਂ ਪੜ੍ਹ ਤਾਂ ਸਕਦੀਆਂ ਨੇ ਪਰ ਮੁੰਡਿਆਂ ਦੇ ਨਾਲ ਨਹੀਂ ਪੜ੍ਹ ਸਕਦੀਆਂ, ਤੇ ਹੋਰ ਕਿਸੇ ਕੰਮਾਂ ਕਾਰਾਂ ਦੇ ਵਿੱਚ ਵੀ, ਜਿਵੇਂ ਕੋਈ ਜੌਬ ਹੋ ਗਈ ਜਾਂ ਫਿਰ ਰਾਜਨੀਤੀ ਦਾ ਹਿੱਸਾ ਨਹੀਂ ਬਣ ਸਕਣਗੀਆਂ। ਸੋ ਇੱਕ ਤਰ੍ਹਾਂ ਦੇ ਨਾਲ ਫਿਰ ਤੋਂ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਔਰਤਾਂ ਨੂੰ ਜਕੜਿਆ ਜੀ, ਜਦ ਕਿ ਇਹਨਾਂ ਨੇ ਇੱਕ ਤਰ੍ਹਾਂ ਨਾਲ ਢੰਡੋਰਾ ਪਿੱਟਿਆ ਸੀ ਪਹਿਲਾਂ ਕਿ ਔਰਤਾਂ ਦੀ ਅਸੀਂ ਸੁਰੱਖਿਆ ਦੀ, ਔਰਤਾਂ ਦੀ ਆਜ਼ਾਦੀ ਦੀ ਗੱਲ ਕਰਾਂਗੇ। ਇਹ ਪੜ੍ਹਾ ਲਿਖਾ ਕੇ ਵੀ ਫਿਰ ਕੋਈ ਫਾਇਦਾ ਨਹੀਂ ਜੀ। ਨਹੀਂ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਜੀ। ਲੋਕਾਂ ਦੀ ਉਮੀਦ ਸੀ ਕਿ ਇਸ ਦਫਾ ਇਹਨੂੰ ਤਾਲਿਬਾਨ ਵਰਜ਼ਨ 2 ਜਿਹਨੂੰ ਕਿਹਾ ਜਾ ਰਿਹਾ ਸੀ, ਕਿ ਪੁਰਾਣਾ ਵਰਜ਼ਨ 1 ਸੀ ਜਿਹੜਾ ਕਿ ਬੜਾ ਕੱਟਰ ਸੀ, ਫਨੈਟਿਕ ਸੀ, ਇਸ ਦਫਾ ਥੋੜਾ ਸੌਫਟਰ ਹੋ ਕੇ ਆਉਣਗੇ ਕਿਉਂਕਿ ਇੱਕ ਤੇ 20 ਸਾਲ ਇਹ ਪਾਵਰ ਚੋਂ ਬਾਹਰ ਰਹੇ ਨੇ, ਦੂਸਰਾ ਇਹ ਅਮਰੀਕਾ ਨਾਲ ਦੋਹਾ ਚ ਜਿਹੜੀ ਇਹਨਾਂ ਦਾ ਸਮਝੌਤਾ ਹੋਇਆ ਉਹਦੇ ਨਾਲ ਨੇ ਕਮਿਟਮੈਂਟ ਕੀਤੀ ਹੈ ਕਿ ਅਸੀਂ ਜਿਹੜੇ ਮਾਈਨੋਰਿਟੀਜ਼ ਨੇ ਜਾਂ ਔਰਤਾਂ ਨੇ ਉਹਨਾਂ ਦੇ ਹੱਕਾਂ ਦੀ ਅਸੀਂ ਸੁਰੱਖਿਆ ਕਰਾਂਗੇ। ਲੇਕਿਨ ਜਿਸ ਤਰੀਕੇ ਦੀ ਇਹਨਾਂ ਨੇ ਸਰਕਾਰ ਬਣਾਈ ਹੈ, ਹੁਣ ਮੈਂ ਅੱਜ ਨੋਟ ਕਰ ਰਿਹਾ ਸਾਂ, ਦੇਖ ਰਿਹਾ ਸਾਂ ਨਿਊਜ਼ਪੇਪਰ ਚ ਤੇ ਨਿਊਜ਼ ਚੈਨਲਸ ਕਿ ਇੱਕ ਦੋਨਾਂ ਜਿਹੜੇ ਇੰਟੀਰੀਅਰ ਮਿਨਿਸਟਰ ਨੇ ਉਹ ਨੇ ਜੀ ਮਿਸਟਰ ਹੱਕਾਨੀ ਜੀ, ਸਿਰਾਜੁਦੀਨ ਹੱਕਾਨੀ ਜਿਹੜੇ ਨੇ ਇਹ ਹਾਲੇ USA ਗਵਰਨਮੈਂਟ ਚ ਟੈਰਰਿਸਟ ਲਿਸਟ ਨੇ ਜੀ। ਉਹਨਾਂ ਨੂੰ ਜਨਰਲ ਮਿਨਿਸਟਰ ਬਣਾਇਆ ਜੀ, ਰਿਕਾਰਡ ਕਾਫੀ ਖਰਾਬ ਹੈ ਇਹਨਾਂ ਦਾ। ਹਾਂਜੀ। ਤੇ ਦੂਸਰਾ ਮੁੱਲਾ ਬਰਾਦਰ ਦੇ ਡਿਪਟੀ PM ਨੇ, ਇਹ ਜਿਹੜੇ ਪੁਰਾਣਾ ਤਾਲਿਬਾਨ ਹੈ ਉਹਦੇ ਕੋ-ਫਾਊਂਡਰ ਨੇ। ਤੇ ਉਹਨਾਂ ਚ ਚੇਂਜ ਹੋਣ ਦਾ ਕੋਈ ਮੈਨੂੰ ਲੱਗਦਾ ਨਹੀਂ ਇਮਕਾਨ ਹੈ। ਤੇ ਦੂਸਰਾ ਤੱਕ ਔਰਤਾਂ ਦੀ ਐਜੂਕੇਸ਼ਨ ਦਾ ਇਹਨਾਂ ਨੇ ਕਿਹਾ ਹੈ ਕਿ ਔਰਤਾਂ ਨੂੰ ਐਜੂਕੇਸ਼ਨ ਦੇਵਾਂਗੇ, ਲੇਕਿਨ ਉਹ ਕਿਹੜੀ ਐਜੂਕੇਸ਼ਨ ਦਿੱਤੀ ਜਾਏਗੀ ਉਹਨਾਂ ਨੂੰ, ਇਸ ਬਾਰੇ ਕੋਈ ਹਾਲੇ ਉਹਨਾਂ ਨੇ ਚਰਨ ਨਹੀਂ ਪਾਇਆ, ਕੋਈ ਐਕਸਪਲੇਨ ਨਹੀਂ ਕੀਤਾ। ਕਿਉਂਕਿ ਅਗਰ ਉਹਨਾਂ ਨੂੰ ਉਹੀ ਵਹਾਬੀ ਜਿਹੜੀ ਆਈਡੀਓਲੋਜੀ ਦੇ ਨਾਲ ਮਿਲਦੀ ਜੁਲਦੀ ਐਜੂਕੇਸ਼ਨ, ਧਾਰਮਿਕ ਐਜੂਕੇਸ਼ਨ ਨਹੀਂ ਦੇਣੀ ਹੈ ਤੇ ਉਹਦਾ ਕੋਈ ਇਕਨੋਮਿਕ ਫਾਇਦਾ ਤੇ ਹੁੰਦਾ ਨਹੀਂ। ਲੋਕਾਂ ਦੀ ਜਿਹੜੀ ਇਕਨੋਮਿਕ ਡਿਵੈਲਪਮੈਂਟ ਹੈ ਲੜਕੀਆਂ ਦੀ, ਉਹਨਾਂ 'ਚ ਤੇ ਕੋਈ ਫਾਇਦਾ ਹੋਣਾ ਨਹੀਂ ਹੈ। ਤੇ ਦੂਸਰਾ ਅਗਰ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਬਾਹਰ ਹੀ ਨਹੀਂ ਜਾ ਸਕਦੇ, ਕਿਤੇ ਕੰਮ ਨਹੀਂ ਕਰ ਸਕਦੇ, ਤੇ ਉਹ ਐਜੂਕੇਸ਼ਨ ਇੱਕ ਤਾਂ ਵੈਸੇ ਹੀ ਉਹ ਐਜੂਕੇਸ਼ਨ ਜਿਹੜੀ ਉਹ ਯੂਜ਼ਲੈਸ ਹੈ, ਤੇ ਪਲੱਸ ਉਸ ਤੋਂ ਬਾਅਦ ਅਗਰ ਕੰਮ ਨਹੀਂ ਕਰਨ ਦੇਣਾ ਤਾਂ ਫਿਰ ਫਾਇਦਾ ਕਾਹਦਾ ਹੋਊਗਾ। ਇਸ ਕਰਕੇ ਲੱਗ ਰਿਹਾ ਇੱਕ ਹੋਰ ਜਿਹੜੀ ਉੱਥੋਂ ਥੋੜੀ ਮੈਨੂੰ ਲੱਗ ਰਿਹਾ ਕਿ ਖਬਰ ਨੈਗੇਟਿਵ ਹੀ ਕਹਿ ਸਕਦੇ ਆ ਇਹਨੂੰ, ਕਿਉਂਕਿ ਤਾਲਿਬਾਨ ਜਿਹੜਾ ਹੁਣ ਥੋੜਾ ਇੰਪੋਰਟੈਂਟ ਫੀਲ ਕਰ ਰਿਹਾ ਆਪਣੇ ਆਪ ਨੂੰ, ਕਿਉਂਕਿ ਉਹਨੂੰ ਰਿਹਾ ਕਿ ਅਮਰੀਕਾ ਨੂੰ ਫਿਰ ਸਾਡੇ ਕੋਲ ਆਉਣਾ ਪਿਆ, ਸਾਡੀ ਸਰਕਾਰ ਬਣਾਉਣੀ ਪਈ ਹੈ, ਤੇ ਉਹ ਥੋੜਾ ਉਤਸ਼ਾਹ ਫੀਲ ਕਰ ਰਹੇ ਨੇ। ਇਸ ਕਰਕੇ
ਸ਼ੱਕ ਮੈਨੂੰ ਜਿਹੜਾ ਨੈਗੇਟਿਵ ਹੈ ਉਹ ਇਹ ਹੈ ਕਿ ਹੋ ਸਕਦਾ ਕਿ 1990 ਤੋਂ ਵੀ ਜ਼ਿਆਦਾ ਕੱਟਰ ਹੋ ਜਾਣ, ਜਿਵੇਂ ਪਿਛਲੀ ਦਫਾ ਉਹਨਾਂ ਦੀ ਸਰਕਾਰ ਸੀ 90 ਚ, ਇਸ ਦਫਾ ਸ਼ਾਇਦ ਉਹ ਤੋਂ ਵੀ ਜ਼ਿਆਦਾ ਕੱਟਰ ਦਿਖਾਣ, ਕਿਉਂਕਿ ਹੁਣ ਉਹਨਾਂ ਨੂੰ ਖੁੱਲ ਗਏ ਨੇ। ਉਹਨਾਂ ਲੱਗਦਾ ਵੀ ਸਾਨੂੰ ਕੱਢ ਤਾਂ ਸਕਦੇ ਜੀ, ਅਗਰ ਆ ਗਏ ਦੁਬਾਰਾ ਵੀ ਅਮਰੀਕਨ, ਉਹਨਾਂ ਨੇ ਦੁਬਾਰਾ ਵੀ ਸਾਡੇ ਤਿੰਨ ਕਰਦਾ ਬੁਲਾਣਾ, ਫਿਰ ਹੀ ਸਾਨੂੰ ਪੈਣਾ। ਤੇ ਇਹ ਕੋਈ ਚੰਗੀ ਨਿਊਜ਼ ਨਹੀਂ ਹੈ ਅਫਗਾਨਿਸਤਾਨ ਦੀ ਤਰਫ ਤੋਂ। ਤੇ ਆਈ ਥਿੰਕ ਆਸਟ੍ਰੇਲੀਅਨ ਗਵਰਨਮੈਂਟ ਨੇ ਤੇ ਇੰਡੀਅਨ ਗਵਰਨਮੈਂਟ ਨੇ ਇੱਕ ਬੜਾ ਸਹੀ ਡਿਸੀਜਨ ਇਹ ਲਿਆ ਕਿ ਉਹਨੂੰ ਰਿਕਗਨਾਈਜ਼ ਨਹੀਂ ਕਰਨਾ, ਮਾਨਤਾ ਨਹੀਂ ਦੇਣਗੇ। ਹਾਂਜੀ ਬਿਲਕੁਲ। ਇਸ ਤੋਂ ਪਹਿਲਾਂ ਵੀ ਇਹਨਾਂ ਨੇ ਗੱਲ ਕੀਤੀ ਸੀ ਵੀ ਜਿਹੜੀਆਂ ਕੁੜੀਆਂ ਨੇ ਪਲੇਅਰਸ ਅਫਗਾਨਿਸਤਾਨ ਦੀਆਂ ਉਹ ਖੇਡਣਗੀਆਂ ਨਹੀਂ, ਮੁੰਡੇ ਖੇਡ ਸਕਦੇ ਨੇ ਪਰ ਕੁੜੀਆਂ ਨਹੀਂ ਖੇਡ ਸਕਣਗੀਆਂ। ਇਸ ਤੋਂ ਬਾਅਦ ਹੀ ਆਸਟ੍ਰੇਲੀਆ ਨੇ ਗੱਲ ਕਹਿ ਦਿੱਤੀ ਸੀ ਕਿ ਜੇਕਰ ਕੁੜੀਆਂ ਨੂੰ ਨਹੀਂ ਖਿਡਾਉਣਾ ਤਾਂ ਅਸੀਂ ਮੁੰਡਿਆਂ ਦੇ ਮੈਚ ਵੀ ਨਹੀਂ ਕਰਵਾਵਾਂਗੇ ਤੁਹਾਡੇ ਨਾਲ। ਹਾਂਜੀ ਬਿਲਕੁਲ ਜੀ, ਉਹਨਾਂ ਤੇ ਰਿਸਟ੍ਰਿਕਸ਼ਨਸ ਬਿਲਕੁਲ ਉਹ ਜਿਹੜੀ ਬਾਰਬੈਰਿਕ, ਬਿਲਕੁਲ ਮਿਡੀਵੀਅਲ ਏਜ ਦੀਆਂ ਰਿਸਟ੍ਰਿਕਸ਼ਨਸ ਲਗਾਈਆਂ ਜਾ ਰਹੀਆਂ ਨੇ ਉਹਨਾਂ ਤੇ ਇਹ ਬਿਲਕੁਲ ਠੀਕ ਇਹਨਾਂ ਦਾ ਫੈਸਲਾ ਹੈ, ਆਸਟ੍ਰੇਲੀਅਨ ਗਵਰਨਮੈਂਟ ਦਾ ਵੀ ਤੇ ਇੰਡੀਅਨ ਗਵਰਨਮੈਂਟ ਦਾ ਵੀ। ਤੇ ਉਹਨਾਂ ਨੂੰ ਇਸ ਤਰ੍ਹਾਂ ਦੇ ਬਿਹੇਵੀਅਰ ਨੂੰ ਕਦੀ ਵੀ ਮਾਨਤਾ ਨਹੀਂ ਦਿੱਤੀ ਜਾਣੀ। ਨਾਗੀ ਸਾਹਿਬ, ਇੱਕ ਬਹੁਤ ਹੀ ਜਿਹੜੀ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਉਹ ਇਹ ਕਿ ਬੈਂਕ ਜਿਵੇਂ ਹੀ ਅਮਰੀਕੀ ਫੌਜ ਨਿਕਲੀ ਤਾਂ ਅਮਰੀਕਾ ਨੇ ਬੈਂਕ ਜਿਹੜੇ ਸਨ ਫਰੀਜ਼ ਕਰਵਾ ਦਿੱਤੇ ਸਨ, ਸੀਲ ਕਰਵਾ ਦਿੱਤੇ ਸਨ। ਉੱਥੇ ਦੀ ਹੁਣ ਜਿਹੜੀ ਆਵਾਮ ਹੈ ਉਹਨਾਂ ਦੇ ਜਿਹੜਾ ਡਿਪੋਜ਼ਿਟ ਉੱਥੇ ਪਿਆ ਲੋਕੀ ਕਢਵਾਉਣ ਲਈ ਜਾ ਰਹੇ ਨੇ ਲੰਬੀਆਂ ਕਤਾਰਾਂ ਦੇ ਵਿੱਚ, ਕਿਉਂਕਿ ਰੋਜ਼ੀ ਰੋਟੀ ਚਲਾਉਣ ਲਈ ਲੋਕਾਂ ਨੂੰ ਪੈਸੇ ਦੀ ਹਮੇਸ਼ਾ ਹੀ ਲੋੜ ਰਹਿੰਦੀ ਆ। ਸੋ ਵਿਚਾਰੇ ਲੰਬੀਆਂ ਕਤਾਰਾਂ 'ਚ ਉੱਥੇ ਕੁੜੀਆਂ ਮੁੰਡੇ ਛੋਟੇ ਨੌਜਵਾਨ ਸਭ ਉੱਥੇ ਖੜੇ ਆ ਲਾਈਨਾਂ ਦੇ ਵਿੱਚ, ਤੇ ਤਾਲਿਬਾਨੀ ਲੜਾਕਿਆਂ ਵੱਲੋਂ ਉਹਨਾਂ ਨੂੰ ਕੁੱਟਮਾਰ ਕੀਤੀ ਗਈ ਹੈ ਜੀ। ਇੱਕ ਘਟਨਾ ਇਹ ਵੀ ਸਾਹਮਣੇ ਆਈ ਹੈ ਕਿ ਇੱਕ ਔਰਤ ਬਾਜ਼ਾਰ ਦੇ ਵਿੱਚ ਜਾ ਰਹੀ ਸੀ, ਉਸ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ ਗਈ। ਹਾਂ ਦੇਖੋ ਜੀ, ਇਹ ਬੜੀ ਦੁੱਖ ਭਰੀਆਂ ਘਟਨਾਵਾਂ ਸਾਰੀਆਂ। ਇੱਕ ਅਮਰੀਕਾ ਦੀ ਕੋਈ ਇੰਸਟੀਟਿਊਸ਼ਨ ਉਹਦੀ ਰਿਪੋਰਟ ਵੀ ਆਈ ਹੈ ਕਿ 1 ਸਾਲ ਦੇ ਅੰਦਰ ਜਿਹੜਾ ਅਫਗਾਨਿਸਤਾਨ ਹੈ ਉਹ ਤੋਂ 93% ਪੋਪੂਲੇਸ਼ਨ ਜਿਹੜੀ ਹੈ ਉਹ ਬਿਲੋ ਪਾਵਰਟੀ ਲਾਈਨ ਚਲੀ ਜਾਏਗੀ, ਉਦੋਂ ਉਹਨਾਂ ਨੂੰ ਖਾਣ ਪੀਣ ਨੂੰ ਨਹੀਂ ਹੋਏਗਾ। ਤੇ ਇਹ ਪਹਿਲਾਂ ਸਮੱਸਿਆ ਜਿਹੜੀ ਉੱਥੋਂ ਦੀ ਇਕਨੋਮਿਕ ਹੈ ਉਹ ਇਹ ਹੈ, ਫਾਈਨੈਂਸ਼ੀਅਲ ਤੇ ਇਕਨੋਮਿਕ, ਕਿ ਉੱਥੋਂ ਦੀ ਕਰੰਸੀ ਨੂੰ ਕੋਈ ਐਕਸੈਪਟ ਨਹੀਂ ਕਰ ਰਿਹਾ। ਉਹ ਆਪਣੀ ਕਰੰਸੀ ਵੀ ਕਢਾਉਣ ਜਾਂਦੇ ਨੇ ਤੇ ਜਿਸ ਤਰ੍ਹਾਂ ਤੁਸੀਂ ਕਿਹਾ ਬਾਹਰ ਲਾਈਨਾਂ ਲਗਾ ਕੇ ਉਹ ਖੜੇ ਨੇ, ਫਿਰ ਵੀ ਉਹਨਾਂ ਨੂੰ ਨਹੀਂ ਮਿਲਦੀ ਆਪਣੀ ਕਰੰਸੀ ਵੀ, ਨੰਬਰ 1। ਤੇ ਨੰਬਰ 2, ਕਰਾਊਡ ਕੰਟਰੋਲ ਜਿਹੜਾ ਤਰੀਕਾ ਨੇ ਤਾਲਿਬਾਨਾਂ ਦਾ, ਕਿ ਮਾਰਨਾ ਕੁੱਟਣਾ ਗੋਲੀਆਂ ਚਲਾਣੀਆਂ ਉਹਨਾਂ ਤੇ, ਇਹ ਉਹੀ ਬਾਰਬੈਰਿਕ ਤਰੀਕੇ ਤੇ ਆ ਗਏ ਨੇ ਜਿਸ ਤਰ੍ਹਾਂ ਕਿ 1990 ਤੇ 90 ਤੋਂ ਪਹਿਲਾਂ ਸੀ ਇਹ 19। ਹਾਂ, ਤੇ ਇਹ ਇੱਕ ਬੜੀ ਦੁੱਖ ਭਰੀ, ਕਹਿ ਲਓ ਬੜੀ ਅੰਧਕਾਰਮਈ ਦੁੱਖ ਭਰੀ ਖਬਰ ਹੈ। ਇਟਸ ਅ ਵੈਰੀ ਡਾਰਕ ਏਜਸ। ਆਈ ਥਿੰਕ ਅਫਗਾਨਿਸਤਾਨ ਇਜ਼ ਗੋਇੰਗ ਬੈਕ ਇਨਟੂ ਦ ਡਾਰਕ ਏਜਸ ਅਗੇਨ, ਅਨਫੋਰਚੂਨੇਟਲੀ। ਇਹ ਹੁਣ ਅੱਗੇ ਕਿਹੜਾ ਹੋਏਗਾ ਆਉਣ ਵਾਲਾ ਟਾਈਮ ਹੀ ਦੱਸੇਗਾ। ਉਹਨਾਂ ਦੀ ਪ੍ਰੈਜ਼ੈਂਟ ਗੱਲ ਉਹਨਾਂ ਨੂੰ ਕਹਿਣੀ ਪਈ, ਉਹਨਾਂ ਦੀ ਪ੍ਰੈਜ਼ੈਂਟੇਸ਼ਨ ਹੁਣ ਥੋੜੀ ਠੀਕ ਹੋ ਗਈ ਹੈ। ਗੱਲਾਂ ਬਾਤਾਂ ਕਰਨ ਨੂੰ ਉਹਨਾਂ ਦੇ ਟੀਵੀ ਤੇ ਆਦਮੀ ਆ ਕੇ ਤੁਹਾਨੂੰ ਗੱਲਾਂ ਤੇ ਕਰ ਜਾਂਦਾ ਹੈ, ਪਰ ਉਹਦੇ ਪਿੱਛੇ ਕੋਈ ਐਕਸ਼ਨ ਨਹੀਂ ਹੈ। ਐਕਸ਼ਨ ਉਹ ਹੀ ਪੁਰਾਣੇ ਨੇ ਜਿਹੜੇ 1995 ਤੋਂ ਲੈ ਕੇ 2000 ਤੱਕ ਇਹਨਾਂ ਦੇ ਰਹੇ ਸੀ। ਇਟਸ ਅ ਵੈਰੀ ਅਨਫੋਰਚੂਨੇਟ ਫॉर ਵੈਰੀ ਅਨਫੋਰਚੂਨੇਟ ਫॉर ਪੀਪਲ ਆਫ ਦੈਟ ਕੰਟਰੀ। ਜੀ ਗੱਲ ਕਰਦੇ ਹਾਂ ਜੀ ਭਾਰਤ ਦੇ ਵਿੱਚ ਕਿਸਾਨਾਂ ਦਾ ਲਗਾਤਾਰ ਮੋਰਚਾ ਜਾਰੀ ਹੈ। ਸਿਰਸਾ ਦੇ ਵਿੱਚ ਕਿਸਾਨਾਂ ਨੇ ਮਹਾਂ ਪੰਚਾਇਤ ਕੀਤੀ ਆ ਜੀ, ਜਿੱਥੇ ਹਜ਼ਾਰਾਂ ਹੀ ਕਿਸਾਨ ਇਕੱਠੇ ਹੋਏ। ਮੀਂਹ ਆਇਆ, ਝੱਖੜ ਆਇਆ, ਹਨੇਰੀ ਆਈ, ਤੂਫਾਨ ਆਏ, ਪਰ ਕਿਸਾਨ ਉੱਥੇ ਡਟੇ ਰਹੇ ਜੀ। 1000 ਜਿਹੜੀ ਸੀਗੀ ਉਹਨਾਂ ਦੀ ਸੰਖਿਆ ਉੱਥੇ ਲਗਾਤਾਰ ਉਹ ਸੰਘਰਸ਼ ਦਾ ਹਿੱਸਾ ਬਣੇ ਰਹੇ। ਉਹਨਾਂ ਵੱਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਜਦ ਵੀ ਮੰਨਦੀ ਆ ਮੰਨੇ, ਪਰ ਸਾਡਾ ਜਿਹੜਾ ਸੰਘਰਸ਼ ਆ ਉਹ ਲਗਾਤਾਰ ਜਾਰੀ ਰਹੂਗਾ। ਅਸੀਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਾ ਕੇ ਹੀ ਜਾਵਾਂਗੇ। 27 ਤਰੀਕ ਦੇ ਭਾਰਤ ਬੰਦ ਦੇ ਸੱਦੇ ਦੇ ਉੱਤੇ ਵੀ ਉਹਨਾਂ ਨੇ ਕਾਫੀ ਜ਼ੋਰ ਦਿੱਤਾ ਕਿ ਸਾਡਾ ਸਮਰਥਨ ਕੀਤਾ ਜਾਵੇ। ਹਾਂਜੀ ਬਿਲਕੁਲ ਜੀ। ਸਿਰਸਾ ਦੀ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਇਹ ਕਰਨਾਲ 'ਚ ਜਿਹੜਾ ਥੋੜੀ ਜਿਹੀ ਸਕਸੈਸ, ਥੋੜੀ ਜਿਹੀ ਜਿੱਤ ਹਾਸਿਲ ਹੋਈ ਹੈ, ਉਹਦੇ ਬਾਰੇ ਕਹਿਣਾ ਚਾਹਾਂਗੇ ਕਿ ਲੋਕਾਂ ਨੂੰ ਕਾਫੀ ਥੋੜੀ ਰਾਹਤ ਮਹਿਸੂਸ ਕਰ ਰਹੇ ਆ। ਵਧਾਈ ਤਾਂ ਨਹੀਂ ਦਿਆਂਗੇ ਕਿਉਂਕਿ ਇੱਕ ਕਿਸਾਨ ਦੀ ਉੱਥੇ ਜਾਨ ਚਲੀ ਗਈ ਹੈ ਉਹਦੇ 'ਚ, ਵਧਾਈਆਂ ਦਾ ਕੰਮ ਨਹੀਂ ਹੈ, ਲੇਕਿਨ ਹਾਂ ਥੋੜੀ ਰਾਹਤ ਕਿਸਾਨਾਂ ਨੂੰ ਜ਼ਰੂਰ ਮਹਿਸੂਸ ਹੋਈ ਹੈ। ਉੱਥੇ ਉਹਨਾਂ ਨੇ ਕਿਸਾਨਾਂ ਦੀਆਂ ਸਭ ਡਿਮਾਂਡਸ ਜਿਹੜੀਆਂ ਨੇ, ਕਿ ਜਿਹੜਾ ਵਿਕਟਿਮ ਸੀ ਉਹਦੇ ਪਰਿਵਾਰ ਦੇ 2 ਜੀਆਂ ਨੂੰ ਉੱਥੇ ਜੌਬ ਦਿੱਤੀ ਜਾਏਗੀ ਸਰਕਾਰੀ, ਐਗਜ਼ਿਸਟਿੰਗ ਕੋਰਟ ਤੋਂ ਜਿਹੜੀ ਅਪਰੂਵਡ ਹੈ, ਤੇ ਉਹਨਾਂ ਨੂੰ ਕੰਪਨਸੇਸ਼ਨ ਵੀ ਦਿੱਤਾ ਜਾਏਗਾ, ਤੇ ਇੱਕ ਜੁਡੀਸ਼ੀਅਲ ਇਨਕੁਆਇਰੀ ਵੀ ਬਿਠਾਈ ਗਈ ਹੈ। ਜੀ ਬਿਲਕੁਲ ਜੀ, ਗੱਲ ਕਰਦੇ ਹਾਂ ਜੀ ਐਸਡੀਐਮ ਦੀ, ਕਿਉਂਕਿ ਉਹਨਾਂ ਨੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਤਬਾਦਲੇ ਦੇ ਨਾਲ ਨਹੀਂ ਸਰਨਾ, ਇਸ ਨੂੰ ਬਰਖਾਸਤ ਕੀਤਾ ਜਾਵੇ। ਹਾਂਜੀ, ਉਹ ਸਸਪੈਂਡ ਕਰਨ ਦੀ ਡਿਮਾਂਡ ਸੀ। ਉਹ ਸ਼ਾਇਦ ਸਸਪੈਂਡ ਕਰਨ ਦੀ ਡਿਮਾਂਡ ਇਮੀਡੀਏਟਲੀ ਤਾਂ ਉਹਨਾਂ ਦੀ ਪੂਰੀ ਨਹੀਂ ਹੋਈ, ਲੇਕਿਨ ਉਹਨਾਂ ਨੂੰ ਉਹ ਪ੍ਰੋਸੈਸ ਉਹਨਾਂ ਨੇ ਸ਼ੁਰੂ ਕਰ ਲਿਆ। ਇੱਕ ਜੁਡੀਸ਼ੀਅਲ ਇਨਕੁਆਇਰੀ ਬਿਠਾਤੀ ਹੈ ਸੁਪਰੀਮ ਕੋਰਟ ਦੇ ਜੱਜ, ਇੰਡੀਪੈਂਡੈਂਟ ਜੱਜ ਦੇ ਅੰਡਰ, ਤੇ ਉਹਦਾ ਪ੍ਰੋਸੈਸ ਇਹਨਾਂ ਨੂੰ ਫੋਲੋ ਕਰਨਾ ਪਏਗਾ ਕਿਸਾਨਾਂ ਨੂੰ। ਤੇ ਸਭ ਤੋਂ ਪਹਿਲੇ ਤੇ ਥੋੜੀ ਰਾਹਤ ਦੀ ਇੱਕ ਨਿਊਜ਼ ਹੈ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਸਿਰਸਾ ਚੱਕਲੀ ਜਿਹੜੀ ਮਹਾਂ ਪੰਚਾਇਤ ਹੋਈ ਹੈ ਉਹਦੇ ਨਾਲ ਬੜੇ ਦ੍ਰਿੜ ਹੋ ਕੇ ਉੱਥੇ ਕਿਸਾਨ ਬੈਠੇ ਨੇ। ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਜਿੱਤ ਇਹਨਾਂ ਦੀ ਹੋਏਗੀ। ਤੇ ਸਾਡੇ ਉੱਥੋਂ ਦੇ ਦੂਸਰੇ ਜਿਹੜੇ ਚਡੂਨੀ ਸਾਹਿਬ ਨੇ ਉਹ ਥੋੜਾ ਇੱਕ ਡਿਫਰੈਂਟ ਸਟੈਂਡ ਲੈਂਦੇ ਨੇ ਸਾਡੇ ਬਾਕੀ ਸੰਯੁਕਤ ਕਿਸਾਨ ਮੋਰਚੇ ਵੱਲੋਂ, ਪਰ ਹੈਗੇ ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਹੀ ਨੇ।
ਪਰ ਜਿਵੇਂ ਮਰਜ਼ੀ ਹੈ ਜੀ, ਜੇਕਰ ਤੁਸੀਂ ਦੇਖਿਆ ਜਾਵੇ ਤਾਂ ਪੂਰੇ ਸੰਘਰਸ਼ ਦੇ ਉੱਤੇ ਝਾਤ ਮਾਰੀ ਜਾਵੇ, ਚੜੂਨੀ ਲਗਾਤਾਰ ਸੰਘਰਸ਼ ਦਾ ਹਿੱਸਾ ਬਣੇ ਹੋਏ ਆ ਜੀ। ਤੁਸੀਂ ਉਹਨਾਂ ਦੀਆਂ ਤਸਵੀਰਾਂ ਦੇਖੋ, ਕੋਈ ਉਹਨਾਂ ਕੋਲੇ ਤਾਜਪੋਸ਼ ਨਹੀਂ ਹੈਗਾ, ਕੋਈ ਵੱਖਰਾ ਉਹਨਾਂ ਨੂੰ ਟ੍ਰੀਟਮੈਂਟ ਦਿੱਤਾ ਜਾ ਰਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਉਹ ਆਗੂ ਨੇ। ਉਸੇ ਤਰੀਕੇ ਨਾਲ ਜਿੱਥੇ ਉਹਨਾਂ ਨੂੰ ਟਾਟ ਮਿਲਦਾ, ਜਿੱਥੇ ਵੀ ਕੁਝ ਮਿਲਦਾ ਬੈਠ ਜਾਂਦੇ ਨੇ, ਲਗਾਤਾਰ ਸੰਘਰਸ਼ ਦਾ ਹਿੱਸਾ ਬਣੇ ਹੋਏ ਨੇ। ਕਈ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਉਹਦੀ ਗੱਲਾਂ ਜਾਂ ਡਿਮਾਂਡ ਜਿਹੜੀ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਉਹ ਨਹੀਂ ਸਹੀ ਹੈਗੀ, ਪਰ ਜੇਕਰ ਦੇਖਿਆ ਜਾਵੇ, ਧਿਆਨ ਮਾਰਿਆ ਜਾਵੇ ਕਿ ਜਿਹੜੀ ਉਹਨਾਂ ਨੇ ਗੱਲ ਕਹੀ ਆ ਅੱਜ ਦੇ ਸਮੇਂ ਤੇ ਬਿਲਕੁਲ ਢੁਕਦੀ। ਉਹਨਾਂ ਨੇ ਕਿਹਾ ਕਿ ਕਿਸਾਨ ਆਪਣੀ ਪਾਰਟੀ ਬਣਾ ਲੈਣ। ਇਹ ਗੱਲ ਬਿਲਕੁਲ ਠੀਕ ਹੈ ਜੀ। ਦੇਖੋ, ਚਾਹੇ ਤਿੰਨ ਕਾਲੇ ਕਾਨੂੰਨ ਨੇ ਜਾਂ ਹੋਰ ਡਿਮਾਂਡਾਂ ਨੇ, ਕਿਸਾਨ ਦੀਆਂ ਡਿਮਾਂਡਸ ਨੇ, ਉਹ ਕਰਨੀਆਂ ਤੇ ਸਰਕਾਰ ਨੇ ਹੀ ਪੂਰੀਆਂ ਨੇ। ਤੇ ਜਦ ਤੱਕ ਤੁਹਾਡਾ ਸਰਕਾਰ ਤੇ ਇਨਫਲੂਐਂਸ ਨਹੀਂ ਹੋਏਗਾ, ਉਹਦੇ 'ਚ ਦਖਲ ਨਹੀਂ ਹੋਏਗਾ, ਤੁਸੀਂ ਉਹਨੂੰ ਕਿਸ ਤਰ੍ਹਾਂ ਇਨਫਲੂਐਂਸ ਕਰੋਗੇ ਜੀ। ਖਾਲੀ ਐਲੀਸਟੇਸ਼ਨ ਨਾਲ ਅਗਰ ਸਰਕਾਰ ਮੰਨ ਲਓ ਬੀਜੇਪੀ ਦੀ ਕੱਲ ਨੂੰ ਨਹੀਂ ਰਹਿੰਦੀ, ਅਸੀਂ ਪ੍ਰੈਡਿਕਸ਼ਨ ਨਹੀਂ ਕਰ ਰਹੇ, ਬਟ ਮੰਨ ਲਓ ਨਹੀਂ ਰਹਿੰਦੀ, ਕਾਂਗਰਸ ਦੀ ਸਰਕਾਰ ਆ ਜਾਂਦੀ ਹੈ, ਉਹ ਵੀ ਅਗਰ ਨਹੀਂ ਮੰਨਦੇ ਤੇ ਫਿਰ ਤੁਹਾਨੂੰ ਉਹਨਾਂ ਨੂੰ ਫੋਰਸ ਕਰਨ ਦਾ ਕੀ ਤਰੀਕਾ? ਜਦ ਤੱਕ ਉਹ ਸਰਕਾਰ ਦਾ ਤੁਸੀਂ ਹਿੱਸਾ ਨਹੀਂ ਬਣੋਗੇ, ਉਹਦੇ 'ਚ ਕਹਿੰਦੇ ਨਾ ਕਿੰਗ ਮੇਕਰ ਟਾਈਪ ਦੀ ਤੁਹਾਡੀ ਸਿਚੁਏਸ਼ਨ ਅਗਰ ਨਹੀਂ ਹੋਏਗੀ, ਤੁਸੀਂ ਉਹਨਾਂ ਦੇ ਡਿਸੀਜਨ ਨੂੰ ਇਨਫਲੂਐਂਸ ਨਹੀਂ ਕਰ ਸਕਦੇ। ਇਸ ਕਾਰਨ ਠੀਕ ਕਹਿ ਰਹੇ ਨੇ ਕਿ ਅਲਟੀਮੇਟਲੀ ਇਹਨਾਂ ਨੂੰ ਸਰਕਾਰ ਦਾ ਹਿੱਸਾ ਬਣਨਾ ਚਾਹੀਦਾ ਵੀ ਹੈ। ਕਿਉਂ ਨਹੀਂ? ਆਫਟਰ ਆਲ ਇੰਡੀਆ ਦੇ ਸਿਟੀਜ਼ਨ ਨੇ, ਬਾਕੀਆਂ ਨੂੰ ਸਭ ਨੂੰ ਅਧਿਕਾਰ ਹੈ ਤੁਹਾਡੇ ਗਵਰਨਮੈਂਟ ਦਾ ਪਾਰਟਿਸਿਪੇਟ ਕਰਨ ਦਾ, ਤਾਂ ਕਿਸਾਨਾਂ ਨੂੰ ਵੀ ਹੋਣਾ ਚਾਹੀਦਾ। ਪੋਲੀਟੀਕਲ ਪਾਰਟੀ ਵੀ ਬਣਾਉਣੀ ਚਾਹੀਦੀ ਹੈ, ਬਲਕਿ ਇਹਨਾਂ ਨੂੰ ਇੱਕ ਪੋਲੀਟੀਕਲ ਪਾਰਟੀ ਨਾਲ ਸਮਝੌਤਾ ਵੀ ਕਰਨਾ ਚਾਹੀਦਾ ਕਿ ਤੁਹਾਨੂੰ ਵੋਟਾਂ ਵੀ ਪਾਵਾਂਗੇ ਤੇ ਇਸੇ ਸ਼ਰਤ ਤੇ ਪਾਵਾਂਗੇ ਕਿ ਸਾਡੀਆਂ ਮੰਗਾਂ ਸਾਰੀਆਂ ਪੂਰੀਆਂ ਹੋਣਗੀਆਂ। ਤੇ ਉਹ ਜਿਹਨੂੰ ਪੋਲੀਟੀਕਲ ਕਲਾਊਟ ਆਪਣਾ ਦਿਖਾਣਾ ਚਾਹੀਦਾ ਹੈ ਤੇ ਹੋਣਾ ਵੀ ਚਾਹੀਦਾ। ਇਹਦੇ 'ਚ ਕੋਈ ਇੰਨੀ ਲੋਕੀ ਆਬਜੈਕਟ ਕਰ ਰਹੇ ਨੇ ਕਿ ਪੋਲੀਟਿਸਾਈਜ਼ ਹੋ ਜਾਏਗਾ। ਐਵਰੀਥਿੰਗ ਇਜ਼ ਪੋਲਿਟਿਕਸ। ਇਹ ਪੋਲਿਟਿਕਸ ਦੇ ਜਿਹੜੇ ਕਾਲੇ ਕਾਨੂੰਨ ਬਣਾਏ ਉਹ ਵੀ ਪੋਲਿਟਿਕਸ ਨੇ ਹੀ ਬਣਾਏ ਨੇ, ਤੇ ਉਹਨਾਂ ਨੂੰ ਹਰਾਉਣ ਵਾਸਤੇ ਵੀ ਪੋਲਿਟਿਕਸ ਦੀ ਲੋੜ ਹੈ। ਜੀ ਜੀ, ਨਾਗੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਤੇ ਉਮੀਦ ਕਰਦੇ ਹਾਂ ਕਿਉਂਕਿ ਅਸੀਂ ਧੀਆਂ ਪੁੱਤ ਹੈਗੇ ਹਾਂ ਜੀ ਕਿਸਾਨਾਂ ਦੇ, 27 ਤਰੀਕ ਨੂੰ ਉਹਨਾਂ ਨੇ ਕਿਹਾ ਕਿ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਜਾਵੇ, ਸੋ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਆ ਜੀ, ਸਮਰਥਨ ਕਰਾਂਗੇ। ਤੇ ਉਮੀਦ ਕਰਦੇ ਹਾਂ ਕਿ ਕਿਸਾਨ ਆਪਣੇ ਸੰਘਰਸ਼ ਦੇ ਪ੍ਰਤੀ ਕਾਮਯਾਬ ਇੱਕ ਦਿਨ ਜ਼ਰੂਰ ਹੋਣਗੇ। ਬਿਲਕੁਲ ਜੀ, ਸਾਡੀ ਵੀ ਇਹੀ ਰੱਬ ਅੱਗੇ ਅਰਦਾਸ ਹੁੰਦੀ ਹੈ ਕਿ ਉਹ ਆਪਣੇ ਸੰਘਰਸ਼ ਕਾਮਯਾਬ ਹੋਣ। ਜੇ ਵੀ ਉਹਨਾਂ ਨੂੰ ਮੰਗਾਂ ਨੇ ਉਹਨਾਂ ਦੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਜੀ ਬਹੁਤ ਸ਼ੁਕਰੀਆ ਨਾਗੀ ਜੀ, ਮਿਲਦੇ ਹਾਂ ਜੀ ਅਗਲੇ ਸੋਮਵਾਰ ਨੂੰ। ਥੈਂਕ ਯੂ ਜੀ, ਥੈਂਕ ਯੂ, ਜ਼ਰੂਰ। ਦਰਸ਼ਕੋ, ਤੁਹਾਡੇ ਤੋਂ ਵੀ ਸਮਾਂ ਹੋ ਚੱਲਿਆ ਜੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।